मैं बड़ी देर तो बड़ियां मैं कुछ अच्छा मजबूत तगड़ा बंदा नहीं हैगा। सोहेल पाइन ने भी किया कि कुछ लिखा जाए सारा सिलसिला। ਉਹ ਸਿਆਹੀ ਤੇ ਰੋਸ਼ਨਾਈ ਤੇ ਕਲਮ ਜਿਹੜਾ ਨਾ ਜੀ ਉਹ ਪਿੱਛੇ ਰਹਿ ਜਾਂਦਾ ਸੀ ਤੇ ਹੰਝੂ ਜਿਹੜੇ ਨੇ ਉਹ ਅੱਗੇ ਵੱਧ ਜਾਂਦੇ ਸੀ ਤੇ ਉਹ ਨਹੀਂ ਬਣਦੀ ਸੀ ਗੱਲ। ਭਾਈ ਦੇ ਨਾਲ ਰਹਿਣ ਦਾ ਹੁਣ ਫਾਇਦਾ ਇਹ ਰਿਹਾ ਜਿੰਨਾ ਤਾਲੁਕ ਰਿਹਾ ਕਿ ਲੋਕੀ ਸਮਝਦੇ ਨੇ ਮੈਂ ਵੀ ਬਹੁਤ ਹੀ ਕੋਈ ਇਹਨਾਂ ਦੀ ਤਰ੍ਹਾਂ ਦਾ ਕਾਬਲ ਆਦਮੀ ਹਾਂ ਤੇ ਨੁਕਸਾਨ ਇਹਦਾ ਕੋਈ ਐਸੀ ਬੈਠਕ ਹੋਏ ਤੇ ਫਿਰ ਤੁਸੀਂ ਐਕਸਪੋਜ਼ ਹੋ ਜਾਂਦੇ ਹੋ ਕਿ ਹਾਂ ਬਈ ਹੁਣ ਬੋਲ ਕਾਕਾ ਤੇਰੇ ਪੱਲੇ ਕੀ ਕੁਛ ਨਹੀਂ। ਯਕੀਨ ਕਰੋ ਮੈਂ ਅੱਜ ਜਿਹੜੇ ਦੋ ਕੰਨ ਤੇ ਇੱਕ ਜ਼ੁਬਾਨ ਮੈਨੂੰ ਵੀ ਇਹਦਾ ਹੀ ਰੋਲ ਦਿੱਤਾ ਸੀ ਕਿ ਸੁਣਨਾ ਹੈ। ਜਿੱਥੇ ਮਨਾਜ ਸਾਹਿਬ ਬੈਠੇ ਹੋਣ, ਸੁਹੇਲ ਸਾਹਿਬ ਬੈਠੇ ਹੋਣ, ਦਸਰ ਸਾਹਿਬ, ਇਹ ਅਕਮਲ ਸ਼ਦਾਤ ਘੁੰਮਣ ਸਾਹਿਬ, ਇਹ ਸਾਰੇ ਹੀ ਲੋਕ ਤਹਿਰੀਕੀ ਨੇ ਤੇ ਗੈਰਤੀ ਨੇ, ਆਪਣੇ ਆਪਣੇ ਵਕਤ ਦੇ ਐਂਗਰੀ ਯੰਗ ਮੈਨ ਨੇ ਹੈ ਕਿ ਉਹ ਘਸੁੰਨ ਮਾਰਾਂ ਤੇ ਕੰਧ ਤੋੜਦੇ ਆ। ਮੈਂ ਕੋਈ ਇਸ ਕਿਸਮ ਦਾ ਕੌਨਫੀਡੈਂਸ ਇਹਨਾਂ ਦੀ ਅੱਖਾਂ ਤੁਹਾਨੂੰ ਖਿੜਦੇ ਭਾਈ ਜਾਂਦੀ ਵੀ। ਮੈਂ ਜਦੋਂ ਪਹਿਲੀ ਵਾਰੀ ਮਿਲਿਆ ਮੁੱਛਾਂ ਸਨ, ਪਿੱਛੇ ਨੂੰ ਵਾਲ ਕਰਕੇ ਤੇ ਅੱਛੀ ਬਿਲਟ, ਚਾਲ ਬੜੀ ਖੂਬਸੂਰਤ ਤੇ ਉੱਥੇ ਮੁਲਾਕਾਤ ਵਾਦਤ ਰੋਡ ਦੇ ਕੋਲ ਹੀ ਹੋਈ ਸੀ। ਮੇਰੀ ਤੁਹਾਡੀ ਜ਼ਿੰਦਗੀ 'ਚ ਬਹੁਤ ਮੁਸ਼ਕਿਲਾਂ ਯਕੀਨਨ ਹੋਣਗੀਆਂ, ਗਮ ਵੀ ਹੋਣਗੇ, ਕੋਈ ਕ੍ਰਾਈਸਿਸ ਵੀ ਹੋਏਗਾ, ਕੁਛ ਟ੍ਰੈਜਡੀਜ਼ ਵੀ ਹੋਣਗੀਆਂ, ਮਹਿਰੂਮੀਆਂ ਵੀ ਹੋਣਗੀਆਂ। 10 ਤੋਂ 11 ਸਾਲ ਹਫਤੇ 'ਚ 3 ਡਾਇਲਿਸਿਸ ਕਰਾਉਣਾ ਆਸਾਨ ਕੰਮ ਨਹੀਂ ਹੈ। ਪੰਜਾਬ ਯੂਨੀਵਰਸਿਟੀ ਦੀ ਡਾਕਟਰ ਫਕੀਰ ਮੁਹੰਮਦ ਫਕੀਰ ਦੀ ਚੇਅਰ ਵਾਸਤੇ ਐਸੇ ਹੀ ਅਰਸੇ ਦੇ ਵਿੱਚ, ਬਲਕਿ ਬਹੁਤ ਥੋੜੇ 2-3 ਸਾਲਾਂ 'ਚ 16 ਕਿਤਾਬਾਂ ਵੀ ਛਾਪ ਦੇਣਾ ਉਹ ਐਸੇ ਬੰਦੇ ਦਾ ਕੰਮ ਹੈ। ਇਹ ਕਹਿੰਦੇ ਸਨ ਕਿ ਮੁਹੱਬਤ ਤੇ ਮੇਰੀ ਇਕਬਾਲ ਨਾਲ ਹੈਗੀ ਹੈ। ਇਹ ਜਾਣਦੇ ਹੀ ਹੋਗੇ ਤੁਸੀਂ ਸਾਰੇ, ਨੰਗੇ ਪੈਰ ਹੀ ਜਾਂਦੇ ਸਨ ਸਿਆਲਕੋਟ, ਜੁੱਤੀ ਪਾ ਕੇ ਨਹੀਂ ਗਏ। ਤੇ ਉਹ ਕਹਿਣ ਲੱਗੇ ਮੈਂ ਉਹ ਤਾਲੁਕ ਬਾਬੇ ਨਾਲ ਬਣਾ ਰਿਹਾ ਸੀ ਤੇ ਉਹਨਾਂ ਨੇ ਕਿਹਾ ਨਹੀਂ ਉਹ ਤੇ ਘਰ ਤੂੰ ਉੱਧਰ ਜਾ ਨਾਨੇ ਦੇ ਕੋਲ। ਤੇ ਮੇਰਾ ਹੱਥ ਜਿਹੜਾ ਇਕਬਾਲ ਨੇ ਦਿੱਤਾ ਡਾਕਟਰ ਸਾਹਿਬ ਦੇ ਹੱਥ ਦੇ ਵਿੱਚ। ਕੋਈ ਬੰਦਾ ਤੁਸੀਂ ਸੁਣਿਆ ਆਪਣੀ ਜ਼ਿੰਦਗੀ 'ਚ ਜਿਹੜਾ ਆਪਣੇ ਗੁਰਦੇ ਫੇਲ ਹੋਣ ਦੀ ਸਾਲਗਿਰਾ ਮਨਾਉਂਦਾ ਹੋਏ? ਕਹਿੰਦਾ ਬਣਦਾ ਤੇ ਹੈਗਾ ਨਾ, ਦੇਖੋ ਗੁਰਦੇ ਸਨ ਸੈਲੀਬ੍ਰੇਟ, ਕੇਕ ਕੱਟਣਾ ਚਾਹੀਦਾ, ਯਾਦ ਕਰੀਏ ਅੱਜ ਇੰਨੇ ਵਜੇ ਉਹ ਮੋਟਰਵੇ ਤੇ ਜਾਂਦੇ ਹੋਏ ਤਬੀਅਤ ਖਰਾਬ ਹੋਈ, ਕੇਕ ਕੱਟਣਾ ਚਾਹੀਦਾ, ਸੈਲੀਬ੍ਰੇਟ ਕਰੀ, ਮੇਰਾ ਹਿੱਸਾ ਸਨ, ਬੜਾ ਮੇਰਾ ਸਾਥ ਰਿਹਾ। ਅਜੀਬ ਹੀ ਮੈਂ ਭਾਈ ਨੂੰ ਭਾਈ ਨਹੀਂ ਕਿਹਾ ਜਾਂ ਜੁਨੇਦ ਭਾਈ ਕਿਹਾ, ਹੋਰ ਭਾਈ ਤੋਂ ਇਲਾਵਾ ਨਿਕਲਦੀ ਨਹੀਂ ਕੋਈ ਗੱਲ ਬਾਹਰ। ਮੈਨੂੰ ਨਹੀਂ ਪਤਾ ਉਹ ਮੈਨੂੰ ਕਿਉਂ ਪਿਆਰ ਉਹਨਾਂ ਨੇ ਕੀਤਾ, ਪਰ ਉਹ ਅਕਮਲ ਭਾਈ ਬਿਲਕੁਲ ਠੀਕ ਗੱਲ ਕਹਿ ਰਹੇ ਸਨ। ਉਹ ਬਾਬਾ ਜੀ ਇਸ਼ਫਾਕ ਸਾਹਿਬ ਵੀ ਇਹ ਗੱਲ ਕਹਿੰਦੇ ਸਨ ਤੇ ਉਹਨਾਂ ਦੇ ਮੁਤਲਕ ਵੀ ਲੋਕਾਂ ਨੇ ਕਿਹਾ ਕਿ ਇਹ ਐਸੇ ਕਮਾਲ ਦੇ ਲੋਕ ਹੁੰਦੇ ਨੇ ਕਿ ਹਰ ਬੰਦੇ ਨੂੰ ਲੱਗਦਾ ਕਿ ਮੇਰਾ ਤਲਕ ਇਹਦੇ ਨਾਲ ਸਭ ਤੋਂ ਜ਼ਿਆਦਾ ਹੈ। ਤੇ ਇਹ ਕਿਸ ਤਰ੍ਹਾਂ ਹੁੰਦੇ ਨੇ ਜਿਹੜੇ ਸਾਰਿਆਂ ਨੂੰ ਇਸ ਤਰ੍ਹਾਂ ਚਾਰ ਲੈਂਦੇ ਨੇ, ਇੰਨੇ ਪਿਆਰ ਨਾਲ, ਇੰਨੀ ਮੁਹੱਬਤ ਨਾਲ। ਮੁਦੱਸਰ ਸਾਹਿਬ, ਇਹ ਵੀ ਕਦੀ ਉਧਾਰ ਹੈ, ਇਹ ਵੀ ਗੱਲ ਕਰਾਂਗੇ। ਉਹ ਜਿਹੜੀ ਐਂਗਰ ਦੀ ਮੈਂ ਗੱਲ ਕਰ ਰਿਹਾ, ਕਿੰਨੀ ਮੁਹੱਬਤਾਂ ਤੋਂ ਭਰੇ ਹੋਏ ਨੇ, ਕਿਸ ਤਰ੍ਹਾਂ ਬਾਹੂ ਸਾਹਿਬ ਨੂੰ ਯਾਦ ਕਰਦੇ ਨੇ, ਕਿਸ ਤਰ੍ਹਾਂ ਇਹ ਇਹੋ ਜਿਹੇ ਕੰਮ ਕਰਦੇ ਨੇ ਕਿ ਇਹਨਾਂ ਤੋਂ ਜ਼ਿਆਦਾ ਇਹਨਾਂ ਦੇ ਅੱਬਾ ਜੀ ਨੂੰ ਦੁਆ ਦਿੰਦੇ ਨੇ ਕਿ ਕਿਆ ਕਿਸੇ ਕੋ ਨੇਕ ਪਿਓ ਦਾ ਪੁੱਤਰ ਹੈ ਤੂੰ ਮੁਦੱਸਰ, ਸਦਕਾ ਜਾਰੀਆ ਦੀ ਸੂਰਤ ਹੈ। ਫਿਰ ਕਦੀ ਹੋਏਗਾ। ਲੇਕਿਨ ਮੈਂ ਅੱਜ ਇੱਕ ਛੋਟੀ ਜਿਹੀ ਗੱਲ, ਸ਼ਾਇਦ ਨਹੀਂ ਕਦੀ ਕੋਈ ਕਰ ਸਕਿਆ। ਮੈਂ 3-4 ਵਰੇ ਹੋ ਗਏ ਤੇ ਉਮਰੇ ਵਾਸਤੇ ਹਾਜ਼ਰੀ ਦਾ ਸਿਲਸਿਲਾ ਹੋਇਆ ਤੇ ਭਾਈ ਮੈਨੂੰ ਕਹਿਣ ਲੱਗੇ ਕਿ ਉਹ ਨਾ ਕਦਮੈਨ ਮੁਬਾਰਕ 'ਚ ਜਾ ਕੇ ਨਾ ਤੇ ਕਹਿਣਾ ਹੁਣ ਮੇਰੇ ਵਾਸਤੇ ਕੀ ਹੁਕਮ ਹੈ, ਮੈਂ ਥੱਕ ਗਿਆ।
ਮੈਂ ਕਿ ਯਾਰ ਭਾਈ ਇੰਝ ਦੀ ਗੱਲਾਂ ਨਾ ਕਰੋ। ਤੇ ਮੈਂ ਕਿਹਾ ਜੀ ਮੇਰੀ ਹਿੰਮਤ ਨਹੀਂ ਕਦੀ ਪਈ, ਤੇ ਮੈਂ ਭਾਈ ਉੱਧਰ ਨਹੀਂ ਕਦੀ ਇੱਕ ਵਾਰੀ ਪਹਿਲੇ, ਤੇ ਮੈਨੂੰ ਤੇ ਨਹੀਂ ਪਤਾ। ਨਹੀਂ ਨਹੀਂ ਬਸ ਤੂੰ ਐ ਕਰਕੇ ਨਾ ਕਹਿਣਾ, ਮੈਂ ਥੱਕ ਗਿਆ, ਮੇਰੇ ਵਾਸਤੇ ਕਿਉਂ ਕੰਮ। ਅੱਬਾ ਜੀ ਦਾ ਵਿਸਾਲ ਹੋਇਆ, ਮੇਰੇ ਅੱਬਾ ਜੀ ਦਾ। ਕੁਛ ਦਿਨਾਂ ਬਾਅਦ ਮੈਂ ਜੀ ਬਲਾਕ ਕਬਰਸਤਾਨ ਗਿਆ ਸੀ, ਤੇ ਉਹ ਘਰ ਕੋਈ ਥੋੜਾ ਲੰਗਰ ਦਾ ਸੀ, ਤੇ ਮੈਂ ਉੱਥੇ ਉਹਨਾਂ ਨੂੰ, ਜਿਹੜੇ ਉਧਰ ਦੇ ਗੋਰਖਾਂ ਨੇ, ਉਹਨਾਂ ਨੂੰ ਲੈ ਕੇ ਮੈਂ ਘਰ ਆ ਗਿਆ। ਤੇ ਮੈਂ ਘਰ ਆਇਆ ਤੇ ਭਾਈਜਾਨ ਬੈਠੇ ਹੋਏ, ਤੇ ਸੋਫੇ ਤੇ ਬੈਠੇ ਸਨ, ਤੇ ਮੈਂ ਥੱਲੇ ਕੁਸ਼ਨ ਥੱਲੇ ਡਾਹ ਕੇ ਮੈਂ ਪੈਰਾਂ 'ਚ ਬਹਿ ਗਿਆ ਉਹਨਾਂ ਦੇ ਸਾਹਮਣੇ। ਮੈਂ ਕਿਹਾ ਭਾਈ ਇਹ ਨੇ, ਇਹਨਾਂ ਨੇ ਬਾਬਾ ਜੀ ਇਸ਼ਫਾਕ ਸਾਹਿਬ ਮਾਜੀ ਦਾ ਨਾ, ਇਹਨਾਂ ਨੇ, ਇਹਨਾਂ ਦੇ ਹੱਥੋਂ ਕਬਰ ਜਿਹੜੀ ਹੈ ਨਾ, ਉਹ ਇਹਨਾਂ ਨੇ ਖੋਦੀ। ਉਹ ਯਾਰ ਮੇਰੀ ਵੀ ਤੁਸੀਂ ਕਰ ਦੇਣਾ ਉੱਥੇ ਹੀ ਕੋਈ ਜਗ੍ਹਾ ਨਾ ਹੈ। ਮੈਂ ਕਿਹਾ ਯਾਰ ਮੇਰੀ ਗੱਲ ਸੁਣੋ, ਇਹ ਮੈਂ ਇਹੀ ਕੰਮ ਕਰਨਾ ਹੈ, ਟੀਵੀ ਟੂਵੀ ਵਾਲਾ ਡਰਾਮੇ ਇਹ ਨਾ ਕਰੋ ਪਲੀਜ਼, ਤੁਹਾਡੀ ਮਿਹਰਬਾਨੀ। ਫਿਰ ਮੈਂ ਵੀ ਕਰਾਂ ਇੰਝ ਦੀ ਗੱਲ? ਨਹੀਂ ਨਹੀਂ, ਇਹ ਗੱਲ ਸੁਣਾ, ਇਹ ਤੁਸੀਂ ਕੀਤਾ ਸੀ ਨਾ, ਬਸ ਤੁਸੀਂ ਇੰਝ ਦਾ ਹੀ ਕਰ ਦੇਣਾ ਇਹ ਕਰਕੇ। ਗੱਲ ਦੇ ਸ਼ਾਹਿਦ ਕੋਈ 4 ਲੋਕ ਹੋਣਗੇ, ਤੇ ਉਹ ਅੱਲਾ ਦੀ ਜ਼ਾਤ, ਉਹ ਉਸੇ ਤਰ੍ਹਾਂ ਹੀ ਹੋ ਗਿਆ। ਉਹ ਸੁਹੇਲ ਭਾਈ ਤੁਹਾਨੂੰ ਦੱਸਣਗੇ ਕਿ ਉਹ ਕੀ ਬੜੀ ਸੂਰਤ ਹੈ, ਕਿਸ ਤਰ੍ਹਾਂ ਹੋਇਆ। ਲੇਕਿਨ ਨਿਜ਼ਾਮਦੀਨ ਸਾਹਿਬ ਕੋਲੋਂ ਮੈਂ ਗੱਲ ਸੁਣੀ ਸੀ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ, ਤੇ ਮੈਨੂੰ ਲੱਗਦਾ ਹੈ ਇਹ ਭਾਈਜਾਨ ਬਾਰੇ ਬਿਲਕੁਲ ਠੀਕ ਹੈ, ਕਿ ਉਹਨਾਂ ਨੇ ਕਿਹਾ ਪਾਣੀ ਸਾਰਿਆਂ ਦੇ ਮੂੰਹ ਤੋਂ ਆਉਂਦਾ, ਪਾਣੀ ਦਾ ਮੂੰਹ ਕੌਣ ਤੋਂ ਆਉਂਦਾ ਹੋਏਗਾ? ਤੇ ਉਹਨਾਂ ਨੇ ਕਿਹਾ ਪਾਣੀ ਦਾ ਮੂੰਹ ਜ਼ਾਤ ਹੀ ਤੋਂ ਆਉਂਦੀ ਹੈ। ਭਾਈਜਾਨ ਮੇਰੇ ਕਿਤੇ ਅੰਦਰ ਹੀ ਰਹਿੰਦੇ ਨੇ ਹਰ ਵੇਲੇ, ਤੇ ਮਿਹਰਬਾਨੀ ਉਹਨਾਂ ਦੀ, ਉਹਨਾਂ ਨੇ ਬੜੀ ਮੁਹੱਬਤ ਬੜੀ ਸ਼ਫਕਤ ਕੀਤੀ। ਉਹ ਰਾਤ ਜਿਹੜੀ ਤਾਰੀਖ ਫਿਰ ਹਿਜਰੀ ਯਕਮ ਰਮਜ਼ਾਨ ਸੀ, ਉਹ ਬਜ਼ਮ ਫਕੀਰ ਦਾ ਗਰੁੱਪ ਚੈੱਕ ਕਰਕੇ, ਤੇ ਸੁਬਹ ਉੱਠਣਾ ਸੀ ਸ਼ਹਿਰੀ ਵਾਸਤੇ, ਤੇ ਮੈਂ ਆਖਰੀ ਖਬਰ ਲੈ ਕੇ ਉਹ ਮੋਬਾਈਲ ਡੇਟਾ ਆਫ ਕਰ ਦਿੱਤਾ, ਤੇ ਉਹਦੇ 'ਚ ਹੀ ਵਿਸਾਲ ਦੀ खबर आ गई यकम रमज़ान दी। लेकिन ये भी एक बात आपको बता दूं कि बात हुई तो पता लगा, बहन नाल गल हुई, मेरी भाभी नाल गल हुई, वो कहने लगी यार वो नारे ला रहे हैं, बंद ने, कहते ने अखां बंद ने, झूले लाल। ते बाई जी ने भी किया मैं कदी नहीं सुनिया। ਉਹ ਹਜ਼ਰਤ ਲਾਲ ਸ਼ਬਾਜ਼ ਕਲੰਦਰ ਦੇ ਉਰਸ ਦਾ ਦਿਨ ਸੀ, ਤੇ ਮੈਂ ਕਿਹਾ ਜੀ ਹੁਣ ਮੈਨੂੰ ਇਹ ਦੱਸੋ ਕਿ ਜਦ ਤੁਸੀਂ ਇਹ ਕਹਿੰਦੇ ਹੋ ਇੱਥੇ ਨਹੀਂ ਹੈਗਾ, ਤੇ ਫਿਰ ਇਹ ਕਿਤੇ ਹੋਰ ਹੈਗਾ, ਤੇ ਜਿੱਥੋਂ ਹੈਗਾ ਉੱਥੋਂ ਹੀ ਬੋਲਦਾ। ਤੇ ਹੁਣ ਵੀ ਜਿੱਥੇ ਬਈ ਸਾਡੇ ਕਹਿੰਦੇ ਸਨ ਜਦੋਂ ਇੱਥੋਂ ਮੁੰਤਕਿਲ ਕੋਈ ਹੋ ਜਾਏ, ਅੱਲਾ ਆਪਣੇ ਕੋਲ ਬੁਲਾ ਲਵੇ, ਸਾਡਾ ਈਮਾਨ ਹੈ ਕਿ ਫਿਰ ਇੱਥੋਂ ਮੁੰਤਕਿਲ ਹੀ ਹੋ ਜਾਂਦੀ ਹੈ। ਫਿਰ ਜਿੱਥੇ ਅੱਲਾ ਉਹਦੀ ਡਿਊਟੀ ਲਾਉਣਾ ਚਾਹੇ ਉਹਦੀ ਡਿਊਟੀ ਲੱਗ ਜਾਂਦੀ ਹੈ। ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਫਕੀਰ ਮੁਹੰਮਦ ਜੁਨੇਦ ਅਕਰਮ ਦੇ ਨਾਲ ਗੋਡਾ ਲਾ ਕੇ ਬੈਠਾ। ਅਸੀਂ ਕੋਈ ਗੋਂਗਲੂ ਗੋਸ਼ਤ ਦੀ ਬੁਰਕੀਆਂ ਵੀ ਲਾਈਆਂ ਨੇ, ਅਸੀਂ ਬਾਸਤ ਭਾਈਜਾਨ ਦੀ ਬੈਠ ਕੇ ਨਾਤੀਆ ਕਲਾਮ ਤੇ ਡਾਕਟਰ ਸਾਹਿਬ ਦਾ ਨਾਤੀਆ ਕਲਾਮ ਵੀ ਸੁਣਿਆ। ਮੇਰੇ 'ਚ ਐਸੀ ਕੋਈ ਗੱਲ ਨਹੀਂ ਸੀ ਜਿੰਨਾ ਭਾਈਜਾਨ ਨੇ ਪਿਆਰ ਕੀਤਾ। ਕਿਉਂ ਕੀਤਾ? ਉਹਦੀ ਸਿਰਫ ਇੱਕੋ ਹੀ ਵਜ੍ਹਾ ਹੈ ਕਿ ਇਹੋ ਹੀ ਕੁਛ ਹੀ ਵੱਡੇ ਕਰਦੇ ਨੇ, ਛੋਟਿਆਂ ਨਾਲ ਪਿਆਰ ਹੀ ਕਰਦੇ ਨੇ, ਮਾੜਿਆਂ ਨਾਲ ਪਿਆਰ ਕਰਦੇ। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਆਸਾਨੀਆਂ ਅਤਾ ਕਰੇ, ਤੇ ਆਸਾਨੀਆਂ ਤਕਸੀਮ ਕਰਨ ਦਾ ਸ਼ਰਫ ਅਤਾ ਕਰੇ। ਤੇ ਭਾਈਜਾਨ